ਇੱਥੋਂ ਐਸ ਜੈ ਸ਼ੰਕਰ ਗਿਆ ਜਾਂਦਿਆਂ ਕੈਨੇਡਾ ਦੇ 62 ਚੋਂ 41 ਡਿਪਲੋਮੈਟ ਉਹਨਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣ ਦਾ ਹੁਕਮ ਸੁਣਾਇਆ ਜੀ ਕਿ ਕਿਹਾ ਕਿ ਜੀ ਅਦਰਵਾਈਜ਼ ਤੁਹਾਡੀ ਅਸੀਂ ਡਿਪਲੋਮੈਟਿਕ ਕਮਿਊਨਿਟੀ ਖਤਮ ਕਰ ਦਿਆਂਗੇ। The Canadian allegations regarding India's involvement in the killing of a pro-Khalistan leader are serious and need to be investigated fully, the White House has said. We have previously said publicly and privately urge the Indian government to cooperate in the Canadian investigation and cooperate in those efforts. I don't have anything further to offer on those reports and certainly don't want to get into hypotheticals and take this process one step at a time. Mr. Patel ne kiha ki US was deeply concerned about Mr. Trudeau's allegations and that it was critical that Canada's investigation proceed and the perpetrators brought to justice. News Click ਦੇ 10 ਪ੍ਰੋਮੀਨੈਂਟ ਜਰਨਲਿਸਟ ਵੀ ਔਰ ਉਹਨਾਂ ਦਾ ਮਾਲਕ ਔਰ ਦੂਸਰਾ ਜਿਹੜਾ ਉਸ ਦੇ ਉੱਤੇ ਉਹਨਾਂ ਤੇ ਕ੍ਰੈਕਡਾਊਨ ਯੂਆਪਾ ਦੇ ਥੱਲੇ ਜਿਹੜਾ ਦਹਿਸ਼ਤਗਰਦ ਵਿਰੋਧੀ ਕਾਨੂੰਨ ਹੈ। The US government has discussed with Indian government and others the importance of respecting the human rights of journalists, including the freedom of expression. Mr. Patel said US government strongly supports the robust role of media globally, including social media in a vibrant and free democracy. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਸਾਡੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਰਾਸ਼ਟਰ ਵਾਲਿਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਸੋ ਹਾਂਜੀ ਸੋ ਅੱਜ ਡਾਕਟਰ ਸਾਹਿਬ 4 ਅਕਤੂਬਰ 2023 20 ਸੋ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਬਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਚਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਬਾਰੇ ਸਵਾਲ ਕੀਤਾ ਹੈ ਕਿ ਕੋਈ ਕਾਨੂੰਨੀ ਕੇਸ ਉਹਨਾਂ ਖਿਲਾਫ ਦਰਜ ਕੀਤਾ ਗਿਆ ਹੈ ਔਰ ਅਸਲ ਵਿੱਚ ਚੱਲ ਕੀ ਰਿਹਾ ਹੈ। ਉਹਨਾਂ ਦੇ ਮਾਤਾ ਜੀ ਨੇ ਕੌਮ ਸਾਹਮਣੇ ਅਪੀਲ ਕੀਤੀ ਹੈ ਅਸੀਂ ਵੀ ਉਹਨਾਂ ਦਾ ਪੂਰਾ ਸਾਥ ਨਹੀਂ ਦਿੱਤਾ ਗੱਲ ਉੱਥੇ ਹੀ ਖਤਮ ਕਰ ਦਿੱਤੀ ਹੈ ਜੋ ਹਾਲਾਤ ਹਨ ਕਿ ਅਸੀਂ ਹੋਰ ਵਧੇਰੇ ਕੁਝ ਨਹੀਂ ਕਰ ਸਕਦੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਚਪ੍ਰੀਤ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਉਹਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਭਾਰਤ ਵੱਲੋਂ ਨਿੱਜਰ ਕਤਲ ਕੇਸ ਵਿੱਚ ਮੈਂ ਨਾ ਮਾਨੂੰ ਵਾਲੀ ਜਿਹੜੀ ਪੋਜੀਸ਼ਨ ਹੈ ਉਹ ਜਾਰੀ ਹੈ ਸਗੋਂ ਇੱਕ ਕਦਮ ਅੱਗੇ ਜਾਂਦਿਆਂ ਭਾਰਤੀ ਸਟੇਟ ਵੱਲੋਂ ਕੈਨੇਡਾ ਦੇ ਖਿਲਾਫ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਔਰ ਅਮਰੀਕਾ ਵੱਲੋਂ ਭਾਰਤ ਤੇ ਪੂਰਾ ਦਬਾਅ ਬਣਾਇਆ ਜਾ ਰਿਹਾ ਅਤੇ ਸਕਰੂ ਪੂਰੀ ਤਰ੍ਹਾਂ ਟਾਈਟ ਕੀਤਾ ਜਾ ਰਿਹਾ। ਵਾਈਟ ਹਾਊਸ ਵੱਲੋਂ ਅੱਜ ਫੇਰ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਖਿਲਾਫ ਗੰਭੀਰ ਦੋਸ਼ ਹਨ ਅਤੇ ਇਸ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਆਪਣੇ ਵੀਰ ਸਚਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਸੱਚਮੁੱਚ ਪ੍ਰੀਤਵਾਨ ਵੀ ਨੇ ਤੇ ਸਚਿਆਰੇ ਵੀ ਨੇ। ਨਾਈਸ। ਤੇ ਜਿਹੜਾ ਇਸ਼ੂ ਉਹਨਾਂ ਨੇ ਸਾਹਮਣੇ ਲਿਆਂਦਾ ਹੈ, ਬੇਸ਼ੱਕ ਪਿਛਲੇ 2-3 ਦਿਨ ਤੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਦੀ ਜੁੜੇ ਹੱਥਾਂ ਨਾਲ ਪੰਥ ਦੇ ਨਾਂ ਅਪੀਲ ਜਿਹੜੀ ਹੈ ਉਹ ਬਰਾਬਰ ਸੋਸ਼ਲ ਮੀਡੀਆ ਤੇ ਹੈ, ਜਿਸ 'ਚ ਉਹਨਾਂ ਨੇ ਕਿਹਾ ਕਿ ਉਹ ਦੇਖੋ ਪੁੱਤਰ ਦਾ ਰੁਤਬਾ ਆਪਣੀ ਥਾਂ ਹੈ, ਉਹ ਵੀ ਜਦੋਂ ਐਡਰੈਸ ਕਰਦੇ ਨੇ ਤਾਂ ਭਾਈ ਸਾਹਿਬ ਕਹਿੰਦੇ ਨੇ, ਕਿਉਂਕਿ ਇਹ ਛੋਟੀ ਗੱਲ ਨਹੀਂ ਹੈ, ਮਾਵਾਂ ਲਈ ਤਾਂ ਪੁੱਤਰ ਹੀ ਹੁੰਦੇ ਨੇ। ਲੇਕਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਉਹਨਾਂ ਨੇ ਤਾਂ ਕੌਮ ਦੇ ਲਈ ਉਹ ਤੁਰੇ ਤੇ ਕੌਮ ਦਾ ਇਹ ਫਰਜ਼ ਹੈ ਕਿ ਭਾਈ ਅੱਜ ਉਹ ਉਸ ਹਾਲਤ 'ਚ ਨੇ ਕਿ ਭੁੱਖ ਹੜਤਾਲ ਤੇ ਬੈਠੇ ਨੇ ਆਪਣੇ ਸਾਥੀਆਂ ਨਾਲ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦਾ ਡੀਸੀ ਜਿਹੜਾ ਉਹ ਬੜਾ ਵਿਤਕਰੇ ਵਾਲਾ ਰਵੱਈਆ ਅਖਤਿਆਰ ਕਰ ਰਿਹਾ ਹੈ। ਈਵਨ ਉਹਨਾਂ ਦੇ ਵਕੀਲ ਨੂੰ ਸਚਦੇਵ ਸਿੰਘ ਬਰਨਾਲਾ, ਉਹਨਾਂ ਨੂੰ ਵੀ ਜਿਹੜਾ ਰਾਜਦੇਵ ਸਿੰਘ ਬਰਨਾਲਾ, ਉਹਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਔਰ ਉਹਨਾਂ ਨੇ ਅਪੀਲ ਕੀਤੀ ਹੈ ਕਿ ਭਾਈ ਕੋਈ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦਾ ਜਾਂ ਕੇਸ ਮੂਵ ਫਾਰਵਰਡ ਕਰੇ, ਕਿਉਂਕਿ ਕੇਸ ਤਾਂ ਕੋਈ ਚਾਰਜ ਹੈ ਹੀ ਨਹੀਂ, ਦੋਸ਼ ਤਾਂ ਕੋਈ ਫਾਈਲ ਹੀ ਨਹੀਂ ਕੀਤਾ ਹੋਇਆ। ਜੇ ਇਹਨਾਂ ਦਾ ਦੇਖਣਾ ਹੋਏ ਤੇ ਈਵਨ ਜਗਤਾਰ ਸਿੰਘ ਜੌਹਲ, ਜੱਗੀ ਜੌਹਲ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ, 6 ਸਾਲ ਤੋਂ ਉਹਨਾਂ ਦੇ ਖਿਲਾਫ ਵੀ ਕੋਈ ਪ੍ਰੋਪਰ ਚਾਰਜ ਸ਼ੀਟ ਜਾਂ ਕੋਈ ਨਹੀਂ ਹੈ। ਔਰ ਉਹਨਾਂ ਨੂੰ ਵੀ ਈਵਨ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਜਿਹੜੀ ਕਮੇਟੀ ਹੈ ਉਹਨਾਂ ਨੇ ਇਸ ਨੂੰ ਜਿਹੜਾ ਉਹ ਇਲੀਗਲ ਡਿਟੈਂਸ਼ਨ ਜਾਂ ਆਰਬਿਟਰੇਰੀ ਡਿਟੈਂਸ਼ਨ ਜਿਹੜਾ ਟੈਕਨੀਕਲ ਵਰਡ ਹੈ ਉਹਦੇ ਲਈ ਇਸਤੇਮਾਲ ਕੀਤਾ। ਔਰ ਇਸੇ ਤਰ੍ਹਾਂ ਇਕੱਲਾ ਇਹੀ ਨਹੀਂ, ਔਰ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਔਰ ਇਹ ਅਫਸੋਸ ਦੀ ਗੱਲ ਹੈ ਕਿ ਸਰਕਾਰ ਪੰਜਾਬ ਦੀ ਹੋਏ, ਕੇਂਦਰ ਦੀ ਹੋਏ, ਉਹ ਧਿਆਨ ਭਟਕਾਉਣ ਦੇ ਲਈ ਕਦੇ ਇੱਕ ਪਾਸਿਓਂ ਛੁਣਛੁਣਾ ਕੋਈ ਫੜਾ ਦਿੰਦੇ ਨੇ, ਦੂਸਰੇ ਪਾਸਿਓਂ ਉਹਨਾਂ ਨੇ ਡੰਡਾ ਚੁੱਕਿਆ ਹੋਇਆ। ਜੇ ਅੱਜ ਦੇਖੀਏ ਇੰਡੀਅਨ ਸੁਪਰੀਮ ਕੋਰਟ ਨੇ SYL ਕੈਨਾਲ ਦੇ ਉੱਤੇ ਇਹ ਜਿਹੜਾ ਡਿਕਰੀ ਦਿੱਤੀ ਹੈ ਕਿ ਸੈਂਟਰ ਨੂੰ ਕਿ ਜੀ ਸਰਵੇ ਕਰਾਓ, ਇੰਨੀ ਜਨਵਰੀ ਦੇ ਵਿੱਚ ਫਿਰ 2 ਮਹੀਨੇ ਬਾਅਦ ਤਰੀਕ ਹੋਏਗੀ। ਪੰਜਾਬ ਨੂੰ ਵੀ ਕਿਹਾ ਕੋਆਪਰੇਟ ਕਰੋ ਕਿ ਜੀ ਪੰਜਾਬ ਦੇ ਕਿੰਨੇ ਹਿੱਸੇ 'ਚ ਬਣੀ ਹੈ, ਕੀ ਨਹੀਂ ਹੈ, ਯਾਨੀ ਇੱਕ ਨਵੀਂ ਡਿਬੇਟ। ਤੇ ਦੂਸਰੇ ਪਾਸੇ ਭਗਵੰਤ ਮਾਨ ਨੇ ਕਿਹਾ ਜੀ ਅਸੀਂ 28 ਕਿ 29 ਅਕਤੂਬਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਜਿਹੜਾ ਹੈ ਉਹ ਸ਼ੁਰੂ ਕਰਾਂਗੇ ਸਿਲਸਿਲਾ। ਹਾਲਾਂਕਿ ਇਹਨਾਂ ਦੋਨਾਂ ਚੀਜ਼ ਦੇ 'ਚ ਕੋਈ ਸ਼ੱਕ ਨਹੀਂ ਹੈ ਕਿ SYL ਕੈਨਾਲ ਦੇ ਇਸ਼ੂ ਦਾ ਫੈਸਲਾ ਇਸ ਵੇਲੇ ਲਿਆ ਕੇ ਇਸ ਕਿਸਮ ਦੇ ਕਾਮੈਂਟ ਨਾਲ ਇੰਨੇ ਕੁ ਉਹਨਾਂ ਨੇ ਇਸ਼ੂ ਸਾਨੂੰ ਡਿਸਟਰੈਕਟ ਕਰਨ ਲਈ ਛੱਡ ਦਿੱਤੇ ਨੇ। ਤੇ ਇੱਧਰ ਛੁਣਛੁਣਾ ਸ਼੍ਰੋਮਣੀ ਕਮੇਟੀ ਦਾ, ਹਾਲਾਂਕਿ ਭਗਵੰਤ ਮਾਨ ਦਾ ਇਹ ਪ੍ਰੈਰੋਗੇਟਿਵ ਵੀ ਨਹੀਂ ਹੈ, ਇਹ ਸੈਂਟਰ ਡਿਸਾਈਡ ਕਰਦਾ ਹੈ, ਕਿਉਂਕਿ ਬੇਸ਼ੱਕ ਹਰਿਆਣੇ ਦੀ ਕਮੇਟੀ ਬਣਾ ਕੇ ਇਹਨਾਂ ਨੇ ਗੁਰਦੁਆਰੇ ਅੱਡ ਕਰ ਦਿੱਤੇ ਨੇ, ਪਰ ਹਿਮਾਚਲ ਔਰ ਚੰਡੀਗੜ੍ਹ ਉਹਦਾ ਹਿੱਸਾ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਅਸਲ ਇਸ਼ੂ ਨੇ, ਇੱਕ ਪਾਸੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ ਇਹ ਸਾਰਾ ਵਾਕਿਆ ਉਸੇ ਹੀ ਲੜੀ ਦੇ ਵਿੱਚ ਜਾ ਕੇ ਜਦੋਂ ਅਸੀਂ ਮਾਰਚ ਮਹੀਨੇ ਤੋਂ, ਜਦੋਂ ਕਿ 7-8 ਮਹੀਨੇ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੇ ਡਰਾਮੇ ਦੇ ਥੱਲੇ ਨੌਟੰਕੀ 4-5 ਹਫ਼ਤੇ ਇਹਨਾਂ ਨੇ 7-8 ਸਟੇਟਾਂ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਕੀਤੀ, ਬੀਬੀਆਂ ਨੂੰ ਵੀ ਬੇਇੱਜ਼ਤ ਕੀਤਾ, ਝੂਠੇ ਕੇਸ ਬਣਾਏ ਔਰ ਫਿਰ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਜਿਹੜਾ ਉਹ ਛੱਡ ਆਏ। ਔਰ ਉਸ ਤੋਂ ਬਾਅਦ ਕੋਈ ਈਵਨ ਜੇ ਹੁਣ ਇੱਥੋਂ ਫਲਾਈ ਕਰਕੇ ਜਾਣਾ ਹੈ ਜਾਂ ਦੂਸਰਾ, ਜੇ ਉੱਥੇ ਜਾ ਕੇ ਟੱਬਰ ਬੈਠੇ ਨੇ, ਵਕੀਲ ਨੂੰ ਵੀ ਮਿਲਣ ਦਾ ਹੱਕ ਨਹੀਂ ਹੈ ਤੇ ਉਹ ਪਰਮਿਸ਼ਨ ਅੰਮ੍ਰਿਤਸਰ ਦੇ DC ਦਾ ਕੀ ਕਨੈਕਸ਼ਨ ਹੈ ਜਾਂ ਕੇਸ ਅੰਮ੍ਰਿਤਸਰ 'ਚ ਰਜਿਸਟਰਡ ਹੈ, ਕੋਈ ਇਹਨਾਂ ਨੇ ਕੁਛ ਹੋਰ ਵਿੱਚ ਬਣਾਇਆ ਹੋਣਾ। ਸੋ ਈਵਨ ਅੱਜ ਦੀਆਂ ਖਬਰਾਂ ਦੇ ਮੁਤਾਬਕ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਵੀ ਜਿਹੜੇ ਨੇ ਉਹ ਘਰ ਦੇ ਵਿੱਚ ਹੀ ਭੁੱਖ ਹੜਤਾਲ ਤੇ ਬੈਠ ਗਏ ਨੇ ਕਿ ਭਾਈ ਪਿਛਲੇ 3 ਦਿਨ ਤੋਂ ਜੇ ਮੇਰੇ ਪਤੀ ਨੇ ਕੁਛ ਨਹੀਂ ਖਾਧਾ ਹੈ ਤੇ ਮੈਂ ਵੀ ਕੁਛ ਵੀ ਜਿਹੜਾ ਅੰਜਲ ਨਹੀਂ ਅੰਗੀਕਾਰ ਕਰਨਾ। ਹੁਣ ਇਹਨਾਂ ਹਾਲਾਤਾਂ 'ਚ ਮੇਰੇ ਕੋਲ ਸਚਪ੍ਰੀਤ ਸਿੰਘ ਹੋਰਾਂ ਨੂੰ ਕਹਿਣ ਲਈ ਕੁਛ ਨਹੀਂ ਹੈ ਕਿ ਜਦੋਂ ਇਸ ਕਦਰ ਇਹ ਸਿਰਫ ਢਾਡੀਆਂ ਦੇ ਜਾਂ ਕਵੀਸ਼ਰਾਂ ਦੇ ਸੁਣਾਉਣ ਦੇ ਕਿੱਸੇ ਹੀ ਰਹਿ ਗਏ ਨੇ ਗੁਰਦੁਆਰਿਆਂ 'ਚ ਕਿ ਭਾਈ ਕਿਵੇਂ ਅਸੀਂ ਨਾਦਰ ਸ਼ਾਹ ਤੋਂ ਆਪਣੀਆਂ ਬਹੂ ਬੇਟੀਆਂ ਛੁਡਾ ਕੇ ਲਿਆਏ, ਕਿਵੇਂ ਅਸੀਂ ਅਬਦਾਲੀ ਤੋਂ ਲਿਆਏ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ। ਤੁਹਾਡੇ ਆਪਣੀ ਧਰਤੀ ਤੇ ਤੁਹਾਡੀ ਪੱਗ ਰੋਲੀ ਜਾ ਰਹੀ ਹੈ, ਤੁਹਾਡੇ ਨਾਲ ਜੋ ਸਲੂਕ ਜਿਹੜਾ ਈਵਨ ਪਹਿਲੀ ਗੱਲ ਤਾਂ ਅਸੀਂ ਸੰਵਿਧਾਨ ਦੇ ਦਾਇਰੇ 'ਚ ਨਹੀਂ ਆਉਂਦੇ, ਲੇਕਿਨ ਈਵਨ ਉਸ ਸੰਵਿਧਾਨ ਦੇ ਤਹਿਤ ਵੀ ਜਾਂ ਦੁਨੀਆ 'ਚ ਕਿਤੇ ਵੀ ਜੂਰਿਸਪ੍ਰੂਡੈਂਸ ਦੇ ਵਿੱਚ ਭਾਵੇਂ ਕੋਈ ਮਰਡਰ ਕੀਤਾ ਹੋਇਆ ਨਾ, ਅਮਰਤਪਾਲ ਸਿੰਘ ਦੇ ਖਿਲਾਫ ਤਾਂ ਕੋਈ ਕੇਸ ਹੀ ਨਹੀਂ ਹੈ, ਪਰ ਜਿਹੜਾ ਮਰਡਰਰ ਵੀ ਹੁੰਦਾ ਹੈ ਉਹਦਾ ਵੀ ਪਹਿਲਾ ਹੱਕ ਹੁੰਦਾ ਹੈ ਕਿ ਉਹ ਵਕੀਲ ਤੱਕ ਐਕਸੈਸ।
ਐਕਸੈਸ ਟੂ ਦਾ ਲਾਇਰ। ਬਿਲਕੁਲ। ਔਰ ਜੂਰਿਸਪ੍ਰੂਡੈਂਸ ਹੁੰਦਾ ਵੀ ਜੇ ਤੁਹਾਡਾ ਆਪਣਾ ਵਕੀਲ ਨਹੀਂ ਹੈ ਤੇ ਅਦਾਲਤ ਵਕੀਲ ਪ੍ਰੋਵਾਈਡ ਕਰਦੀ ਹੈ, ਔਰ ਈਵਨ ਤੁਹਾਡੇ ਕੋਲ ਹੱਕ ਹੁੰਦਾ ਹੈ ਕਿ ਵੀ ਤੁਸੀਂ ਬਿਲਕੁਲ ਕੁਛ ਨਾ ਕਹੋ ਜਦੋਂ ਤੱਕ ਤੁਹਾਡਾ ਵਕੀਲ ਤੁਹਾਨੂੰ ਪ੍ਰੋਵਾਈਡ ਨਹੀਂ ਕੀਤਾ ਜਾ ਸਕਦਾ। ਲੇਕਿਨ ਜੇ ਅਸੀਂ ਇਹੀ ਗੱਲਾਂ ਭਾਈ ਅਮਰਤਪਾਲ ਸਿੰਘ ਸਮਝਾਉਂਦੇ ਸੀ ਕਿ ਭਾਈ ਅਸੀਂ ਗੁਲਾਮ ਹੈ, ਸਾਡੇ ਨਾਲ ਕੀ ਸਲੂਕ ਹੋ ਰਿਹਾ ਹੈ, ਆਹ ਵੇਖੋ ਕਿਵੇਂ ਸਾਡੇ ਲਈ ਅੱਡ ਕਾਨੂੰਨ ਨੇ, ਕਿਵੇਂ ਕੀ ਹੈ। ਔਰ ਅੱਜ ਉਹੀ ਸ਼ਖਸੀਅਤ ਜਿਹਨੇ ਪੰਜਾਬ ਨੂੰ ਇੱਕ ਹਲੂਣਾ ਦਿੱਤਾ, ਉਦੋਂ ਬਹੁਤ ਸਾਰੇ ਜਿਹੜੇ ਸੀ ਉਹਨਾਂ ਨੂੰ ਤਕਲੀਫ ਵੀ ਹੋਈ ਆਪਣਿਆਂ ਨੂੰ ਕਿ ਜੀ ਇਹ ਕੱਲ੍ਹ ਦਾ ਮੁੰਡਾ ਆ ਕੇ ਤੇ ਕਿਵੇਂ ਛਾ ਗਿਆ। ਉਹਨਾਂ ਨੇ ਇੱਕ ਬਹਾਨੇ ਦੂਜੇ ਬਹਾਨੇ ਵਿਰੋਧ ਲਾਈਨ ਵੀ ਰੱਖੀ, ਕਈਆਂ ਨੂੰ ਮਰਿਆਦਾ 'ਚ ਨੁਕਸ ਨਜ਼ਰ ਆਏ, ਕਈਆਂ ਨੂੰ ਉਹਨਾਂ ਦੇ ਕੰਮ ਕਰਨ ਦੇ ਢੰਗ 'ਚ ਨੁਕਸ ਨਜ਼ਰ ਆਇਆ। ਪਰ ਹੁਣ ਇਹਨਾਂ 6-7 ਮਹੀਨੇ ਤੋਂ ਬਾਅਦ ਤੁਹਾਨੂੰ ਇਹਨਾਂ ਮਹੀਨਿਆਂ ਦੇ ਦੌਰਾਨ ਵੀ ਔਰ ਤੁਹਾਨੂੰ ਕਿਸੇ ਦੀ ਕੋਈ ਆਵਾਜ਼ ਨਹੀਂ ਸੁਣਦੀ। ਜਿਨ੍ਹਾਂ ਨੇ ਬੜੇ ਐਲਾਨੀਆਂ ਅੰਦਾਜ਼ 'ਚ ਕਿਹਾ ਸੀ ਜੀ ਕਿ ਬੇਸ਼ੱਕ ਉਹ ਚਲੇ ਗਏ ਨੇ ਅਮਰਤਪਾਲ ਸਿੰਘ ਕਸਟਡੀ, ਅਸੀਂ ਜਿਹੜੀ ਖਾਲਸਾ ਵਹੀਰ ਹੈ ਉਹ ਨਹੀਂ ਰੁਕਣ ਦਿਆਂਗੇ, ਅਸੀਂ ਇੱਧਰੋਂ ਉੱਧਰ। ਉਹਨਾਂ 'ਚੋਂ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੈ, ਦਮਦਮਾ ਸਾਹਿਬ ਦਾ ਜਥੇਦਾਰ, ਉਹਨਾਂ 'ਚ ਦੂਸਰੇ ਵੀ ਨੇ। ਲੇਕਿਨ ਸਾਨੂੰ ਤਾਂ ਨਾ ਕੋਈ ਵਹੀਰ ਨਜ਼ਰ ਆਈ, ਨਾ ਕੋਈ ਬਾਹਰ ਨਿਕਲਦੇ ਨਜ਼ਰ ਆਏ, ਨਾ ਕੋਈ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਕੋਈ ਪ੍ਰੋਟੈਸਟ ਨਜ਼ਰ ਆਇਆ, ਨਾ ਕੋਈ ਵਕੀਲਾਂ ਦੀ ਟੀਮ ਨਜ਼ਰ ਆਈ ਕਿ ਭਾਈ ਉਹਨਾਂ ਨੇ ਇਸ ਮੁੱਦੇ ਨੂੰ ਕਿ ਭਾਈ ਕਿਵੇਂ ਤੁਸੀਂ ਜਿਹੜਾ ਡਿਪਟੀ ਕਮਿਸ਼ਨਰ ਹੈ ਉਹ ਕਿਵੇਂ ਐਕਸੈਸ ਰੋਕ ਸਕਦਾ ਹੈ ਵਕੀਲ ਨੂੰ ਵੀ ਮਿਲਣ ਦੀ। ਹੁਣ ਤੱਕ ਔਰ ਅੰਮ੍ਰਿਤਸਰ ਸ਼ਹਿਰ ਹੋਏ ਜਿੱਥੇ 1200-1400 ਕਰੋੜ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਵਾਲੇ ਬੈਠੇ ਨੇ, ਉਹ ਗਲਾ ਫਾੜ ਕੇ ਗੁਰਚਰਨ ਸਿੰਘ ਗਰੇਵਾਲ ਕੱਲ੍ਹ ਵੀ ਲੱਗਿਆ ਸੀ ਰਾਹੁਲ ਗਾਂਧੀ ਨੂੰ ਇਹ ਤੇ ਉਹ ਆਪਣਾ ਨਜ਼ਰ ਨਹੀਂ ਆਉਂਦਾ ਵੀ ਜਿਨ੍ਹਾਂ ਦੀ ਤਨਖਾਹ ਦੇ ਉੱਤੇ ਤੂੰ ਕੰਮ ਕਰਦਾ ਹੈ ਉਹਨਾਂ ਨੇ ਕਿੰਨਾ ਬੇੜਾਗਰਕ ਕੀਤਾ। ਦਰਬਾਰ ਸਾਹਿਬ ਤੇ ਹਮਲੇ ਲਈ ਵੀ ਉਹ ਜ਼ਿੰਮੇਵਾਰ ਨੇ, ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਲਈ ਵੀ, ਔਰ ਜੋ ਕੁਝ 2015 ਦੇ ਵਿੱਚ ਹੁੰਦਾ ਹੈ ਬਾਈਬਲ ਕਲਾਂ ਹੋਏ ਔਰ ਦੂਸਰੀਆਂ ਥਾਵਾਂ ਦੇ ਉੱਤੇ ਹੋਏ, ਉਸ ਦੇ ਲਈ ਬਰਗਾੜੀ ਦੇ ਵਿੱਚ, ਕੋਟਕਪੂਰਾ ਦੇ ਵਿੱਚ ਇਹੀ ਬਾਦਲ, ਇਹੀ ਸੁਮੇਧ ਸੈਣੀ ਔਰ ਉਹੀ ਅਦਾਲਤਾਂ ਸੁਮੇਧ ਸੈਣੀ ਨੂੰ, ਬਾਦਲ ਨੂੰ, ਉਹਦੇ ਪਰਮਰਾਜ ਉਮਰਾ ਨੰਗਲ ਨੂੰ ਐਂਟੀਸਪੇਟਰੀ ਬੇਲ ਦੇ ਦਿੰਦੀਆਂ ਨੇ। ਪਰ ਇੱਥੇ ਬਿਨਾਂ ਕਿਸੇ ਚਾਰਜ ਤੋਂ ਕਿਸੇ ਨੇ ਨਹੀਂ ਇਹ ਸਵਾਲ ਕੀਤਾ ਹੈ ਕਿ ਭਾਈ ਤੁਸੀਂ ਪਹਿਲੀ ਗੱਲ ਤਾਂ ਉੱਥੇ ਰਜਾ ਕੇ ਰੱਖਿਆ ਹੋਇਆ ਜਿਹੜਾ ਕਾਲਾ ਪਾਣੀ ਤੁਸੀਂ ਬਣਾਇਆ। ਸੋ ਇਹ ਗੁਲਾਮੀ ਕਿਸ ਹੱਦ ਤੱਕ ਇੱਕ ਵੱਡੇ ਤਬਕੇ 'ਚ ਵੜੀ ਹੋਈ ਹੈ। ਦੂਸਰੇ ਪਾਸੇ ਡਾਇਸਪੋਰਾ ਦੇ ਵਿੱਚ ਇਹ ਜਿਹੜੀ ਇੱਕ ਪੋਜ਼ਿਟਿਵ ਜਿਹੜੀ ਹੈ ਇੱਕ ਐਟਮੋਸਫੀਅਰ ਦੀ ਗੱਲ ਬਣੀ ਹੈ, ਖਾਸ ਤੌਰ 'ਤੇ ਇੰਡੀਆ ਰੌਕ ਸਟੇਟ ਦੇ ਤੌਰ 'ਤੇ ਐਕਸਪੋਜ਼ ਹੋਇਆ ਹੈ ਸਿੱਖਾਂ ਦੇ ਇਸ਼ੂ ਲਈ ਹਮਦਰਦੀ। ਕੋਈ ਪੰਜਾਬ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਨੇ ਇਨਸਾਫ ਮਾਰਚ ਕੀਤਾ ਹੈ ਜਾਂ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ, ਪਰ ਤੁਹਾਨੂੰ ਇਸ ਕਿਸਮ ਦੇ ਮੁੱਦੇ ਦੇ ਉੱਤੇ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਤੁਹਾਡੇ ਨਾਲ ਖਲੋਣ ਦੀ ਗੱਲ ਕਰ ਰਹੀ ਹੈ, ਤੁਹਾਡਾ ਕਿੱਥੇ ਹੈ ਸੈਟਅਪ ਜਿਨ੍ਹਾਂ ਦੇ ਨਾਲ ਕੱਲ੍ਹ ਨੂੰ ਅਸੀਂ ਤਾਵਨ ਕਰਨਾ ਹੈ ਜਾਂ ਉਹਨਾਂ ਹਕੂਮਤਾਂ ਨੇ ਤਾਵਨ ਕਰਨਾ। ਸੋ ਇਹ ਇੱਕ ਵੱਡੀ ਫੇਲਿਅਰ ਹੈ। ਮੈਂ ਕੋਈ ਨਿਰਾਸ਼ਤਾ ਵੀ ਨਹੀਂ ਫੈਲਾਉਣਾ ਚਾਹੁੰਦਾ, ਪਰ ਇਹ ਹਕੀਕਤ ਹੈ ਔਰ ਉਸ ਮਾਤਾ ਦੇ ਜੁੜੇ ਹੱਥ ਕੌਮ ਦੇ ਸਾਹਮਣੇ। ਔਰ ਕੱਲ੍ਹ ਵੀ ਅਸੀਂ ਕਿਹਾ ਸੀ ਕਿ ਜਿਹੜੇ ਹੱਥ ਕਦੇ ਕਿਸੇ ਜ਼ਬਰ ਅੱਗੇ, ਜ਼ੁਲਮ ਅੱਗੇ, ਦਿੱਲੀ ਦਰਬਾਰ ਅੱਗੇ ਨਹੀਂ ਝੁਕੇ, ਉਹਨਾਂ ਨੇ ਹੱਥ ਜੋੜ ਕੇ ਆਪਣੀ ਕੌਮ ਨੂੰ ਹੀ ਕਿਹਾ ਕਿ ਬਈ ਭਾਈ ਸਾਹਿਬ ਦਾ ਵੀ ਜਿਹੜਾ ਧਿਆਨ ਕਰੋ, ਉੱਥੇ ਭੁੱਖੇ ਬੈਠੇ ਨੇ ਸਾਰੇ, ਭੁੱਖ ਹੜਤਾਲ ਤੇ ਨੇ, ਇਹ ਡੀਸੀ ਵਧੀਕੀ ਕਰ ਰਿਹਾ। ਔਰ ਮੈਂ ਜਦੋਂ ਅੱਜ ਬੀਬੀ ਕਿਰਨਦੀਪ ਕੌਰ ਦਾ ਦੇਖਿਆ ਵੀ ਉਹ ਵੀ ਪਤਾ, ਮੈਂ ਕਿਹਾ ਕਿ ਭਾਈ ਦੇਖੋ ਇਹ ਅਸੀਂ ਪੁਰਾਤਨ ਵੇਲੇ ਦੀਆਂ ਗੱਲਾਂ ਸੁਣਾਉਂਦੇ ਆ, ਕਰਦੇ ਆ, ਇਹ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਔਰ ਅਸੀਂ ਕਿੰਨੇ ਬੇਗੈਰਤ ਹੋ ਚੁੱਕੇ ਹਾਂ। ਦੂਸਰੇ ਪਾਸੇ ਜੇ ਅਸੀਂ ਰੇ ਆਫ ਹੋਪ ਦੀ ਗੱਲ ਕਰੀਏ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਭਾਰਤ ਸਰਕਾਰ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਦੋਸ਼ੀ ਦੱਸਿਆ ਸੀ, ਉਸ ਦੇ ਉੱਤੇ ਅਮਰੀਕਾ, ਕਿਉਂਕਿ ਪਹਿਲੀ ਸਟੇਜ ਤੇ ਇੰਡੀਅਨ ਮੀਡੀਆ ਨੇ ਜਾਂ ਇੰਡੀਅਨ ਸੋ ਕਾਲਡ ਐਕਸਪਰਟ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ ਜਸਟਿਨ ਟਰੂਡੋ ਇਕੱਲਾ ਰਹਿ ਗਿਆ, ਅਲੱਗ ਥਲੱਗ ਰਹਿ ਗਿਆ, ਕੋਈ ਨਾਲ ਨਹੀਂ ਖਲੋਤਾ ਹੈ। ਪਰ ਹੁਣ ਅਸੀਂ ਰਿਪੀਟਡਲੀ ਦੇਖ ਰਹੇ ਹਾਂ ਕਿਉਂਕਿ ਅਮਰੀਕਾ ਜਿਸ ਅੰਦਾਜ਼ ਦੇ ਵਿੱਚ ਅੱਡੀ ਗੱਡ ਕੇ ਭਾਰਤ ਨੂੰ ਬਾਰ-ਬਾਰ ਇਹ ਯਾਦ ਦਹਾਨੀ ਕਰਵਾ ਰਿਹਾ ਕਿ ਭਾਈ ਇਹ ਮੈਟਰ ਸੀਰੀਅਸ ਹੈ, ਇਸ ਦੀ ਫੁੱਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਇਹ ਇੱਕ ਲੈਵਲ ਦੇ ਉੱਤੇ ਨਹੀਂ, ਅਸੀਂ ਜਦੋਂ ਸਟੇਟ ਡਿਪਾਰਟਮੈਂਟ ਦੇ ਲੈਵਲ 'ਤੇ ਦੇਖਦੇ ਹਾਂ, ਵਾਈਟ ਹਾਊਸ ਦੇ ਲੈਵਲ 'ਤੇ ਦੇਖਦੇ ਹਾਂ, ਅੱਜ ਵਾਈਟ ਹਾਊਸ ਦੇ ਜਿਹੜੇ ਕੋਆਰਡੀਨੇਟਰ ਫॉर ਸਟ੍ਰੈਟੇਜਿਕ ਕਮਿਊਨੀਕੇਸ਼ਨਸ ਐਟ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ,
ਜੌਨ ਕਿਰਬੀ ਉਹਨਾਂ ਦੀ ਪ੍ਰੈਸ ਰਿਲੀਜ਼ ਹੈ। ਨਾਲ ਹੀ ਬੀਤੇ ਦਿਨ ਹੀ ਜਿਹੜਾ ਹੈ ਤਾਂ ਗੁਜਰਾਤੀ ਮੂਲ ਦਾ ਪਟੇਲ ਹੈ, ਵਿਦਾਂਤ ਪਟੇਲ, ਇਹ ਡਿਪਟੀ ਸਪੋਕਸਪਰਸਨ ਹੈ ਸਟੇਟ ਡਿਪਾਰਟਮੈਂਟ ਦਾ, ਉਹਨਾਂ ਦੀ ਪ੍ਰੈਸ ਕਾਨਫਰੰਸ ਹੈ। ਖੁੱਲ੍ਹ ਕੇ ਅਸੀਂ ਵਿਦਾਂਤ ਪਟੇਲ ਦਾ ਦਿਖਾਇਆ ਸੀ ਕਿ ਉਹਨੇ ਈਵਨ ਖਾਲਿਸਤਾਨ ਦੇ ਮੁੱਦੇ 'ਤੇ ਵੀ ਕਿਹਾ ਕਿ ਇਹ ਜਿਹੜਾ ਇਹ ਨਾਨ ਗਵਰਨਮੈਂਟਲ ਹੈ ਔਰ ਅਸੀਂ ਸਾਡੀ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਹੱਕ ਦਿੰਦੀ ਹੈ ਕਿ ਕੋਈ ਵੀ ਕਿਤੇ ਗੈਦਰ ਹੋ ਕੇ ਆਪਣੇ ਸਿਆਸੀ ਵਿਚਾਰ ਐਕਸਪ੍ਰੈਸ ਕਰ ਸਕਦਾ ਹੈ। ਔਰ ਇਸ ਦੇ ਨਾਲ ਹੀ ਉਹਨਾਂ ਨੇ ਜਿਹੜਾ ਹੈ ਉਹ ਭਾਰਤ ਸਰਕਾਰ ਨੂੰ ਵੀ ਇਹ ਕਿਹਾ ਸੀ ਕਿ ਵੀ ਕੈਨੇਡਾ ਦੇ ਮੁੱਦੇ ਦੇ ਉੱਤੇ ਸੀਰੀਅਸ ਚਾਰਜ ਹੈ, ਇਹਨੂੰ ਫਰਦਰ ਜਿਹੜਾ ਉਹ ਇਨਵੈਸਟੀਗੇਟ ਕੀਤਾ ਜਾਏ। ਔਰ ਇਹ ਸਾਰੇ ਦੇ ਚੱਲਦਿਆਂ ਮੈਂ ਪਹਿਲਾਂ ਕਿਉਂਕਿ ਜਦੋਂ ਇੱਥੋਂ ਜੈ ਸ਼ੰਕਰ ਗਿਆ ਜਾਂਦਿਆਂ ਦੋ ਕੰਮ ਕੀਤੇ ਨੇ ਇਹਨਾਂ 3-4 ਦਿਨਾਂ 'ਚ ਅਸੀਂ ਦੇਖਦੇ ਹਾਂ। ਇੱਕ ਤਾਂ ਕੈਨੇਡਾ ਦੇ 62 ਚੋਂ 41 ਡਿਪਲੋਮੈਟ ਉਹਨਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣ ਦਾ ਹੁਕਮ ਸੁਣਾਇਆ ਕਿ ਕਿਹਾ ਕਿ ਜੀ ਅਦਰਵਾਈਜ਼ ਤੁਹਾਡੀ ਅਸੀਂ ਡਿਪਲੋਮੈਟਿਕ ਕਮਿਊਨਿਟੀ ਖਤਮ ਕਰ ਦਿਆਂਗੇ। ਔਰ ਦੂਸਰਾ ਜਿਹੜਾ ਨਿਊਜ਼ ਕਲਿੱਕ ਦੇ 10 ਪ੍ਰੋਮੀਨੈਂਟ ਜਰਨਲਿਸਟ ਵੀ ਔਰ ਉਹਨਾਂ ਦਾ ਮਾਲਕ ਔਰ ਦੂਸਰਾ ਜਿਹੜਾ ਹੈ ਉਸ ਦੇ ਉੱਤੇ ਉਹਨਾਂ ਤੇ ਕ੍ਰੈਕਡਾਊਨ ਯੂਆਪਾ ਦੇ ਥੱਲੇ ਜਿਹੜਾ ਦਹਿਸ਼ਤਗਰਦ ਵਿਰੋਧੀ ਕਾਨੂੰਨ ਹੈ। ਹੁਣ ਮਤਲਬ ਇਹ ਹੈ ਵੀ ਇਹ ਅਮਰੀਕਾ ਨੂੰ ਵੀ ਇੱਕ ਢੰਗ ਨਾਲ ਅੱਖਾਂ ਦਿਖਾਉਣ ਦੀ ਲਾਈਨ ਹੈ, ਕਿਉਂਕਿ ਹੁਣ ਜਦੋਂ ਅਸੀਂ ਅੱਜ ਜੌਨ ਕਿਰਬੀ ਦੀ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਦੇਖੀ ਔਰ ਉਹਦੇ 'ਚ ਉਹਨਾਂ ਨੇ ਮੋਦੀ ਨੂੰ ਕੀ ਕਿਹਾ, ਜੈ ਸ਼ੰਕਰ ਨੂੰ ਕੀ ਕਿਹਾ, ਇਹ ਸਾਰਾ ਸਾਹਮਣੇ ਆਇਆ। ਔਰ ਨਾਲ ਦੀ ਨਾਲ ਵਿਦਾਂਤ ਪਟੇਲ ਨੇ ਇਸ ਮੁੱਦੇ ਦੇ ਉੱਤੇ ਵੀ ਭਾਰਤ ਨੂੰ ਕੰਡੈਮ ਕੀਤਾ ਕਿ ਜੋ ਜਰਨਲਿਸਟ ਦੇ ਨਾਲ ਹੋਇਆ। ਸੋ ਪਹਿਲਾਂ ਅਸੀਂ ਜ਼ਿਕਰ ਕਰਦੇ ਹਾਂ ਜੌਨ ਕਿਰਬੀ ਦਾ, ਔਰ ਇਹ ਉਹਨਾਂ ਦੀ ਆਪਣੀ ਇੰਡੀਆ ਦੀ ਨਿਊਜ਼ ਏਜੰਸੀ PTI ਦੀ ਖਬਰ ਹੈ। ਕੈਨੇਡੀਅਨ ਐਲੀਗੇਸ਼ਨਸ ਅਗੇਂਸਟ ਇੰਡੀਆ ਸੀਰੀਅਸ, ਨੀਡ ਟੂ ਬੀ ਫੁਲੀ ਇਨਵੈਸਟੀਗੇਟਡ US। ਕਿ ਅਮਰੀਕਾ ਨੇ ਕਿਹਾ ਕਿ ਜਿਹੜੇ ਕੈਨੇਡਾ ਨੇ ਦੋਸ਼ ਲਾਏ ਨੇ ਬਹੁਤ ਗੰਭੀਰ ਨੇ, ਇਸ ਦੀ ਪੂਰੀ ਤਹਿਕੀਕਾਤ ਹੋਣੀ ਚਾਹੀਦੀ ਹੈ। The Canadian allegations regarding India's involvement in the killing of a pro-Khalistan leader are serious and need to be investigated fully, the White House has said। ਫਿਰ ਉਹਨਾਂ ਨੇ ਇਹ ਜਿਹੜਾ ਜੌਨ ਕਿਰਬੀ ਦੀ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਤਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਉਹਨੇ ਕਿਰਬੀ ਨੇ ਕਿਹਾ ਦਾ ਇਸ਼ੂ ਵਾਜ਼ ਡਿਸਕਸਡ, we will certainly leave it to these two countries to talk about their bilateral relations, Kirby said in response to a question। ਉਹਨਾਂ ਨੂੰ ਇਹ ਵੀ ਪੁੱਛਿਆ ਕਿ ਜਿਹੜੇ 41 ਡਿਪਲੋਮੈਟ ਕੱਢੇ ਨੇ ਉਹਨੇ ਕਿਹਾ ਇਹ ਤਾਂ ਬਾਈਲੇਟਰਲ ਉਹਨਾਂ ਨੇ ਦੇਖਣਾ ਕੀ ਕਰਨਾ ਹੈ, ਪਰ ਉਹਨੇ ਫਰਮਲੀ ਇਹ ਕਿਹਾ ਕਿ ਵੀ ਅਸੀਂ ਬਾਈ ਇਹ ਗੱਲ ਬੜੀ ਕਲੀਅਰਲੀ ਕਹਿਣਾ ਚਾਹੁੰਦੇ ਹਾਂ ਔਰ ਕਿ ਇਹ ਇੰਡੀਆ ਜਿਹੜਾ ਹੈ ਇਸ ਦੇ ਲਈ ਆਨਸਰੇਬਲ ਹੈ। We have previously said publicly and privately urged the Indian government to cooperate in the Canadian investigation and cooperate in those efforts। कि ਅਸੀਂ privately भी किया publicly भी किया इंडिया ਨੂੰ कि भाई वो पूरा cooperate करे। और इस दे नाल उन्हें ਇਹ ਕਿਹਾ कि भी मैं इस तो अगे नहीं जाना चाहता, but I don't have anything further to offer on those reports and certainly don't want to get into hypotheticals and take this process one step at a time as it relates to our Indo-Pacific strategy। ਬਾਕੀ ਉਹਨਾਂ ਨੇ ਜਿਹੜੀ Indo-Pacific strategy ਦੇ ਬਾਰੇ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਇਸ ਮਾਮਲੇ ਦੇ ਵਿੱਚ ਇੰਡੀਆ ਦੇ ਨਾਲ ਕੋਆਪਰੇਟ ਕਰਦੇ ਹਾਂ, ਪਰ ਇਹ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਬਹੁਤ ਅਹਿਮ ਹੈ, ਬਹੁਤ ਗੰਭੀਰ ਹੈ, ਫੁੱਲੀ ਇਨਵੈਸਟੀਗੇਟ ਹੋਣਾ ਚਾਹੀਦਾ। ਹੁਣ ਜਦੋਂ US ਦੇ ਜਿਹੜੇ ਸਟੇਟ ਡਿਪਾਰਟਮੈਂਟ, ਹੁਣ ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ, ਇਹ ਜੌਨ ਕਿਰਬੀ ਜਿਹੜਾ ਇਹ ਸਟ੍ਰੈਟੇਜਿਕ ਕਮਿਊਨੀਕੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਕੌਂਸਲ ਦਾ ਮੇਨ ਬੰਦਾ ਹੈ, ਉਹਨੇ ਇਹ ਸਟੈਂਡ ਲਿਆ। ਹੁਣ ਵਿਦਾਂਤ ਪਟੇਲ ਨੇ ਜਿਹੜਾ ਡਿਪਟੀ ਸਪੋਕਸਪਰਸਨ ਹੈ, ਦੋ ਨਿਊਜ਼ ਉਹਨਾਂ ਦੇ ਹਵਾਲੇ ਨਾਲ ਇੰਡੀਅਨ ਮੀਡੀਆ ਨੇ ਕੈਰੀ ਕੀਤੀਆਂ ਨੇ। ਪਹਿਲਾਂ ਤਾਂ ਕਿਉਂਕਿ ਅਸੀਂ ਇਸ ਦੇ ਉੱਤੇ ਇੱਕ ਸੈਗਮੈਂਟ ਵੀ ਕੀਤਾ ਸੀ ਕਿ ਮਾਲਦੀਵਸ ਦੇ ਵਿੱਚ ਮਿਸਟਰ ਮੁਇਜ਼ੂ ਪ੍ਰੈਜ਼ੀਡੈਂਟ ਬਣੇ ਨੇ ਔਰ ਉਹਨਾਂ ਨੇ ਇੰਡੀਆ ਆਊਟ ਦੇ ਨਾਅਰੇ ਦੇ ਉੱਤੇ ਚੋਣ ਜਿੱਤੀ ਔਰ ਉਹਨਾਂ ਨੇ ਇੰਡੀਆ ਨੂੰ ਆਲਰੇਡੀ ਕਿਹਾ ਵੀ ਤੁਹਾਡੀ ਜਿਹੜੀ ਇੱਥੇ ਮਿਲਟਰੀ ਪ੍ਰੈਜ਼ੈਂਸ ਹੈ, ਆਪਣਾ ਇੱਥੋਂ ਜਿਹੜਾ ਉਹ ਕੀ ਉਹਨੂੰ ਕਹਿੰਦੇ ਨੇ ਫੱਟਾ ਨਹੀਂ, ਉਹ ਫੱਟੀ ਬਸਤਾ ਚੱਕੋ ਇੱਥੋਂ, ਗੈਟ ਆਊਟ। ਹਾਂ, ਸੋ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇਹ ਉਹਨਾਂ ਦਾ ਮਾਲਦੀਵਸ ਦਾ ਔਰ ਆਪਣਾ ਅੰਦਰੂਨੀ ਮਾਮਲਾ ਹੈ, ਅਸੀਂ ਇਸ ਦੇ ਉੱਤੇ ਕਾਮੈਂਟ ਨਹੀਂ ਕਰਨਾ ਚਾਹੁੰਦੇ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ
ਅਸੀਂ ਇਹ ਜ਼ਰੂਰ ਭਾਰਤ ਬਾਰੇ ਜਦੋਂ ਇਹ ਸਵਾਲ ਫਿਰ ਪੁੱਛਿਆ ਗਿਆ ਕਿ ਵੀ ਤੁਸੀਂ ਇਹ ਜਿਹੜਾ ਨਿੱਜਰ ਕੇਸ ਹੈ ਇਹਦੇ ਤੇ ਕੀ ਕਹਿਣਾ ਚਾਹੋਗੇ, ਤੇ ਉਹਨਾਂ ਨੇ ਕਿਹਾ ਕਿ US stuck to its position on the diplomatic discord between Canada and India over Canadian Prime Minister Justin Trudeau's allegations that New Delhi masterminded the killing of a Canadian Khalistani separatist leader Hardeep Singh Nijjar in British Columbia in June this year. Washington has been urging New Delhi to cooperate with Ottawa as it probes Mr. Trudeau's allegations. So ਇਹ ਵੀ again ਉਹਨਾਂ ਨੇ enforce ਇਹ ਗੱਲ ਕੀਤੀ। ਉਹਨਾਂ ਨੇ ਮਿਸਟਰ ਪਟੇਲ ਨੇ ਕਿਹਾ ਕਿ US was deeply concerned about Mr. Trudeau's allegations and that it was critical that Canada's investigation proceed and the perpetrators brought to justice. Privately and publicly, the US government has urged the Indian authorities to cooperate with the investigation. ਇਹ ਹੁਣ ਇਸ ਤੋਂ stronger ਸਕਰੂ ਕੀ ਕੱਸਿਆ ਜਾ ਸਕਦਾ, ਔਰ ਰਿਪੀਟਡਲੀ ਉਹਨਾਂ ਦਾ ਇਹ ਕਹਿਣਾ ਕਿ ਵੀ ਇਹ ਦੂਸਰਾ ਸਵਾਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਮੀਡੀਆ ਦੇ ਉੱਤੇ ਜਿਹੜਾ ਕ੍ਰੈਕਡਾਊਨ ਕੀਤਾ ਤੇ ਉਹਦੇ 'ਚ ਉਹਨਾਂ ਨੇ ਕਿਹਾ US ਕਨਵੇਜ਼ ਸਟਰੋਂਗ ਸਪੋਰਟ ਫॉर ਮੀਡੀਆ, ਔਰ ਉਹਨਾਂ ਨੇ ਕਿਹਾ ਸਟੇਟ ਡਿਪਾਰਟਮੈਂਟ ਦੇ ਇਸੇ ਜਿਹੜਾ ਡਿਪਟੀ ਸਪੋਕਸਪਰਸਨ ਵਿਦਾਂਤ ਪਟੇਲ ਨੇ ਕਿਹਾ, ਕਿਉਂਕਿ ਇੱਕ ਪਾਸੇ ਅੱਜ ਭਾਰਤ ਭਰ ਦੇ ਵਿੱਚ ਪੱਤਰਕਾਰਾਂ ਨੇ ਵੀ ਪ੍ਰੋਟੈਸਟ ਕੀਤਾ ਹੈ, ਉਹਨਾਂ ਦੀ ਜਿਹੜੀ ਐਡੀਟਰ ਗਿਲਡ ਹੈ ਉਹਨਾਂ ਨੇ ਵੀ ਕੰਡੈਮ ਕੀਤਾ, ਔਰ ਈਵਨ ਉਹਨਾਂ ਨੇ ਚੀਫ ਜਸਟਿਸ ਨੂੰ ਚਿੱਠੀ ਲਿਖੀ ਹੈ ਜਿਹੜਾ ਜਰਨਲਿਸਟ ਨੇ ਕਿ ਭਾਈ ਜਰਨਲਿਜ਼ਮ ਕੈਨ ਨਾਟ ਬੀ ਪ੍ਰੋਸੀਕਿਊਟਡ ਐਜ਼ ਟੈਰਰਿਜ਼ਮ, ਕਿਉਂਕਿ ਜਿਹੜੇ ਇਹ ਨਿਊਜ਼ ਲਿਖਦੇ ਨੇ ਇਹਨਾਂ ਦੇ ਅਗੇਂਸਟ ਯੂਆਪਾ ਕਾਨੂੰਨ ਜਿਹੜਾ ਹੈ ਦਹਿਸ਼ਤਗਰਦੀ ਦੇ ਖਿਲਾਫ ਦੇਸ਼ ਧਰੋਹ ਦੇ ਉਹਦੇ ਥੱਲੇ ਮੁਕੱਦਮੇ ਨੇ। ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਜਰਨਲਿਜ਼ਮ ਕਰਨਾ ਵੀ ਟੈਰਰਿਜ਼ਮ ਹੋ ਗਿਆ। ਔਰ ਨਾਲ ਹੀ ਉਹਨਾਂ ਨੇ ਅਫਗਾਨਿਸਤਾਨ ਸਵਾਮੀ ਦਾ ਕੇਸ, ਬਹੁਤਿਆਂ ਨੂੰ ਯਾਦ ਹੋਏਗਾ ਕਿ 80 ਸਾਲਾਂ ਤੋਂ ਵੱਧ ਦਾ ਬਜ਼ੁਰਗ ਜਿਸ ਵਿਚਾਰੇ ਦੇ ਕੰਪਿਊਟਰ ਦੇ ਵਿੱਚ ਇਹਨਾਂ ਨੇ ਪੈਗਾਸਸ ਜਿਹੜਾ ਸਪਾਈ ਮਾਲਵੇਅਰ ਇਜ਼ਰਾਈਲ ਤੋਂ ਖਰੀਦਿਆ ਹੋਇਆ ਉਹ ਵਿੱਚ ਵਾੜ ਦਿੱਤਾ ਸੀ, ਔਰ ਜੇਲ੍ਹ ਦੇ ਵਿੱਚ ਉਹਦੀ ਮੌਤ ਹੋਈ। ਔਰ ਇਹ ਸਾਹਮਣੇ ਆਇਆ ਕਿ ਸਭ ਹੁਣ ਵੀ ਜਿੰਨੇ ਵੀ 8-10 ਫੜੇ ਨੇ ਉਹਨਾਂ ਦੇ ਫੋਨ, ਕੰਪਿਊਟਰ, ਆਈਪੈਡ ਔਰ ਦੂਸਰੇ ਜਿਹੜੇ ਨੇ ਕੈਮਰੇ ਉਹ ਸਾਰੇ ਲੈ ਲਏ ਨੇ। ਉਹਦੇ 'ਚ ਉਹਨਾਂ ਨੇ ਕੀ ਕੱਢਣਾ ਕੀ ਹੈ ਉਹ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਇਹ ਸਾਰੇ ਇਨਵੈਸਟੀਗੇਟ ਕਰਾਂਗੇ, ਹੁਣ ਤਾਂ ਅਸੀਂ ਜ਼ਬਤ ਕਰ ਲਏ ਨੇ, 1 ਮਹੀਨੇ ਬਾਅਦ ਤੁਹਾਨੂੰ ਦਿਆਂਗੇ। ਉਹਦੇ 'ਚੋਂ ਕਿਸੇ 'ਚੋਂ ਪੈਗਾਸਸ ਪਾ ਕੇ ਕੀ ਕੱਢਣਾ ਕੀ ਨਹੀਂ ਕੱਢਣਾ। ਪਰ ਇਹ ਇੰਡੀਆ ਦੀ ਡਿਫਾਈਂਸ ਹੀ ਨਹੀਂ, ਇਹ ਅੱਖਾਂ ਦਿਖਾਣੀਆਂ ਵੀ ਸ਼ੋਅ ਕਰ ਰਿਹਾ ਹੈ, ਕਿਉਂਕਿ ਮੀਡੀਆ ਦੀ ਆਜ਼ਾਦੀ, ਹਿਊਮਨ ਰਾਈਟਸ ਦਾ ਮੁੱਦਾ, ਮਾਈਨੋਰਿਟੀਜ਼ ਦੇ ਗੱਲ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ US ਸਰਫ ਦੀ ਵੀ ਇਹਦੇ 'ਤੇ ਸਟੇਟਮੈਂਟ ਹੈ। ਬਾਈਡਨ ਨੇ G20 ਦੇ ਮੀਟ 'ਚ ਨਿਕਲਦਿਆਂ ਜਾ ਕੇ ਵੀਅਤਨਾਮ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਔਰ ਅੱਜ ਜਦੋਂ ਸਟੇਟ ਡਿਪਾਰਟਮੈਂਟ ਦੇ ਡਿਪਟੀ ਸਪੋਕਸਪਰਸਨ ਨੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਕਿ ਵੀ ਅਸੀਂ ਜਿਹੜੀ ਹੈ the US government has discussed with Indian government and others the importance of respecting the human rights of journalists, including the freedom of expression, Mr. Patel said on October 3rd during the daily briefing ਕਿ ਅਸੀਂ ਉਹਨਾਂ ਨਾਲ ਵੀ ਡਿਸਕਸ ਕੀਤਾ ਸੀ ਕਿ ਹਿਊਮਨ ਰਾਈਟਸ ਔਰ ਜਰਨਲਿਜ਼ਮ ਬਹੁਤ ਇੰਪੋਰਟੈਂਟ ਹੈ, ਔਰ ਅਸੀਂ US ਗਵਰਨਮੈਂਟ ਸਟਰੋਂਗਲੀ ਸਪੋਰਟਸ the robust role of media globally, including social media in a vibrant and free democracy. ਕਿ ਡੈਮੋਕ੍ਰੇਸੀ ਉਹੀ ਹੈ, ਉਹੀ ਵਾਈਬ੍ਰੈਂਟ ਹੈ ਜਿਹੜੀ ਜਿੱਥੇ ਮੀਡੀਆ ਫ੍ਰੀ ਹੋ, ਬੇਸ਼ੱਕ ਸੋਸ਼ਲ ਮੀਡੀਆ ਹੋਏ ਜਾਂ ਦੂਸਰਾ ਹੋਏ। We have urged the Indian government to respect the rights of journalists, including freedom of expression, both online and offline. ਕਿ ਦੋਨਾਂ ਨੂੰ ਰਿਸਪੈਕਟ ਕਰੋ। ਸੋ ਅਸੀਂ ਜਦੋਂ ਇਹ ਰਿਪੀਟਡਲੀ ਹਰ ਇਸ਼ੂ ਦੇ ਉੱਤੇ ਦੇਖਦੇ ਹਾਂ ਤੇ ਇਸ ਤੋਂ ਇੱਕ ਗੱਲ ਨਜ਼ਰ ਆਉਂਦੀ ਹੈ ਕਿ ਇਹਦੇ ਬਾਵਜੂਦ ਅਮਰੀਕਾ ਨੇ ਇੰਡੀਆ 'ਤੇ ਬਹੁਤ ਇਨਵੈਸਟ ਕੀਤਾ ਹੈ, ਸਟ੍ਰੈਟੇਜਿਕ ਪਾਰਟਨਰ ਅਜੇ ਵੀ ਕਹਿ ਰਹੇ ਨੇ, ਕੰਮ ਵੀ ਉਹਨਾਂ ਦੇ ਨਾਲ ਜਿਹੜਾ ਕਰਨ ਨੂੰ ਕਹਿ ਰਹੇ ਨੇ, ਪਰ ਸਕਰੂ ਪੂਰੇ ਕਸੇ ਹੋਏ ਨੇ ਕਿ ਬੰਦੇ ਦੇ ਪੁੱਤ ਬਣੋ ਔਰ ਜਸਟਿਨ ਟਰੂਡੋ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਹਰਦੀਪ ਸਿੰਘ ਮਰਡਰ ਦੇ ਮਾਮਲੇ 'ਚ ਉਹਦੇ 'ਚ ਕੋਆਪਰੇਟ ਕਰੋ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਕਿੰਨੀ ਕੁ ਦੇਰ ਇਹ ਸਟੈਂਡ ਫਰਮ ਰਹਿੰਦਾ ਹੈ ਇਹਨਾਂ ਦਾ, ਜਾਂ ਅਲਟੀਮੇਟਲੀ ਕੋਈ ਜਿਹੜੀ ਹੈ ਇਸ 'ਚੋਂ ਵੀ ਕੋਈ ਡੀਲ ਨਿਕਲਦੀ ਹੈ ਇਹਨਾਂ ਦੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ
ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।